ਸੋ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਆਪਾਂ, ਤੇ ਆਪਾਂ ਗੱਲ ਕਰੀਏ ਕਟਾਰੂ ਚੱਕ ਦਾ। ਤੁਸੀਂ ਜ਼ਿਕਰ ਕੀਤਾ ਸੀਗਾ ਵਿੱਚ ਗੱਲਬਾਤ ਦੇ ਦੌਰਾਨ। ਕਟਾਰੂ ਚੱਕ ਨੂੰ ਹਟਾਉਣ ਦੇ ਰਾਜਪਾਲ ਨੇ ਨਿਰਦੇਸ਼ ਤਾਂ ਫਿਰ ਦਿੱਤੇ ਆ, ਪਰ ਸਰਕਾਰ ਵਾਲੇ ਪਾਸੇ ਸੁੰਨ ਪਸਰੀ ਪਈ ਹੈ। ਨਹੀਂ ਪ੍ਰਵੀਨ ਜੀ, ਜਿਹਨੇ ਲਾਤੀ ਲੋਈ ਫਿਰ ਉਹਦਾ ਕੀ ਕਰੂਗਾ ਕੋਈ, ਉਹਨੇ ਬਿਲਕੁਲ ਬੇਸ਼ਰਮੀ ਤੇ ਆ ਗਏ ਜੀ। ਜਦੋਂ ਇਹ ਚੰਨੀ ਵਾਲੇ ਮਾਮਲੇ ਤੇ ਪ੍ਰੈਸ ਕਾਨਫਰੰਸ ਕਰ ਸਕਦੇ ਨੇ, ਕਿਹਾ ਖਿਲਾੜੀ 2 ਲੱਖ ਲੈ ਕੇ ਗਿਆ ਜਾਂ 2 ਕਰੋੜ ਦੀ ਤੋਂ ਮੰਗ ਹੋਈ, ਤਾਂ ਉਸ ਮੁੰਡੇ ਨੂੰ ਬਿਠਾ ਕੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰ ਸਕਦੇ ਸੀ ਮੁੱਖ ਮੰਤਰੀ ਭਗਵੰਤ ਮਾਨ, ਕਿ ਪੰਜਾਬ ਦੇ ਇਸ ਬੱਚੇ ਨਾਲ ਵੀ ਇੱਕ ਲੀਡਰ ਨੇ ਧੱਕਾ ਕੀਤਾ? ਕਿਉਂ ਨਹੀਂ ਉਹ ਮੁੰਡੇ ਨੂੰ ਬਿਠਾਇਆ? ਉਹਨੂੰ ਵੀ ਸਾਹਮਣੇ ਲਿਆਉਂਦੇ, ਉਹਨੂੰ ਵੀ ਮੀਡੀਆ 'ਚ ਪੇਸ਼ ਕਰਦੇ ਕਿ ਆਹ ਬੱਚਾ ਜੀ ਦੇਖੋ, ਇਹਦੇ ਨਾਲ ਵਧੀਕੀ ਕੀਤੀ, ਆ ਟੰਗਤਾ ਸੀ ਮੰਤਰੀ, ਕਰਦੇ ਨਾ ਉਦਾਹਰਨ ਪੇਸ਼। ਫਿਰ ਸੋ ਜੇ ਤੁਸੀਂ ਸਾਬਕਾ ਮੁੱਖ ਮੰਤਰੀ ਦੇ ਖਿਲਾਫ ਜਾਂਚ ਵਿੱਢ ਸਕਦੇ ਹੋ, ਤਾਂ ਤੁਹਾਡੇ ਵਾਲੇ ਮਾਮਲੇ ਤਾਂ ਜਾਂਚ ਸਾਫ਼ ਸਾਹਮਣੇ ਆ ਗਈ। ਤੁਸੀਂ ਕਹਿੰਦੇ ਨਹੀਂ ਹਲੇ ਸਾਡੀ ਸਿੱਟ ਕਰੂਗੀ, ਵੀਡੀਓ ਸਾਹਮਣੇ ਆ, ਤਸਵੀਰ ਸਾਹਮਣੇ ਆ, ਹੋਰ ਕਿਹੜਾ ਸਬੂਤ ਚਾਹੀਦਾ ਹੁੰਦਾ? ਅਜੇ ਤੱਕ ਤੁਸੀਂ ਕਟਾਰੂ ਚੱਕ ਨੂੰ ਹਟਾਇਆ ਨਹੀਂ। ਵਿਜੇ ਸਿੰਗਲੇ ਨੂੰ ਖੁਦ ਕੋਲ ਬਿਠਾ ਕੇ ਕਿਹਾ ਸੀ ਕਿ ਮੇਰੇ ਕੋਲ ਮੰਨ ਗਿਆ, ਬਿਲਕੁਲ ਕਿਹਾ ਸੀਗਾ। ਸਰਕਾਰ ਦੇ ਮੰਤਰੀ ਨਾ ਹੋਣ ਦੇ ਬਾਵਜੂਦ ਵੀ ਮੰਤਰੀਆਂ ਵਾਂਗ ਵਿਚਰਦਾ ਹੈ। ਜੇਕਰ ਉਹਨੇ ਕੋਈ ਗੁਨਾਹ ਨਹੀਂ ਕੀਤਾ ਸੀ, ਕੋਈ ਘਪਲਾ ਨਹੀਂ ਕੀਤਾ ਸੀ, ਤਾਂ ਉਹਦੇ ਅਕਸ ਤੇ ਧੱਬਾ ਕਿਉਂ ਲਾਇਆ? ਜੇਕਰ ਮੁੱਖ ਮੰਤਰੀ ਇੱਕ ਸੂਬੇ ਦਾ ਕਹੇ ਕਿ ਮੇਰੇ ਕੋਲ ਮੰਨਿਆ, ਫਿਰ ਉਹ ਮੁੱਖ ਮੰਤਰੀ ਕੋਰਟ 'ਚ ਗਵਾਹੀ ਦੇਣ ਕਿਉਂ ਨਹੀਂ ਗਿਆ? ਜੀ ਬਿਲਕੁਲ। ਅਜੇ ਤੱਕ ਉਹ ਬਾਹਰ ਕਿਉਂ ਹੈ? ਪਿੱਛੇ ਕਿਉਂ ਨਹੀਂ ਹੈ? ਸਰਾਰੀ ਨੂੰ ਹਟਾ ਕੇ ਇਮਾਨਦਾਰ ਸਰਕਾਰ ਸਾਬਤ ਹੋ ਗਈ। ਸਰਾਰੀ ਤੇ ਜਿਹੜੇ ਸਵਾਲ ਖੜੇ ਹੋਏ, ਉਹਨਾਂ ਦੀ ਚਾਰਜ ਹੋਈ ਅਦਾਲਤ 'ਚ, ਕੋਰਟ 'ਚ, ਥਾਣੇ 'ਚ ਕੌਣ ਕਰੂਗਾ? ਬਿਲਕੁਲ ਸਹੀ। ਆਪਣੀ ਵਾਰੀ ਇਮਾਨਦਾਰੀ ਦਾ ਪੈਮਾਨਾ ਹੋਰ ਕਿਉਂ ਹੈ? ਆਪਣੀ ਵਾਰੀ ਭ੍ਰਸ਼ਟਾਚਾਰੀ ਦਾ ਪੈਮਾਨਾ ਹੋਰ ਕਿਉਂ ਹੈ? ਇਹ ਸਵਾਲ ਹੈ। ਦਿੱਲੀ ਦੇ ਕੁਝ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਇਹ ਤੱਥ ਸੋਸ਼ਲ ਮੀਡੀਆ ਤੇ ਵੱਖ-ਵੱਖ ਅਦਾਰਿਆਂ ਤੇ ਖੂਬ ਚੱਲ ਰਿਹਾ ਹੈ ਜੀ, ਕਿ ਜਿਹੜਾ 45 ਕਰੋੜ ਦਾ ਘਰ ਬਣਿਆ, ਇਹ ਪੁਸ਼ਟੀ ਮੈਂ ਨਹੀਂ ਕਰਦਾ, ਸੋਸ਼ਲ ਮੀਡੀਆ ਤੇ ਚੱਲ ਰਹੀ ਚਰਚਾ, ਉਹਦਾ ਜਵਾਬ ਆਮ ਆਦਮੀ ਪਾਰਟੀ ਦੇਵੇ, ਉਹਦਾ ਜਵਾਬ ਕੇਜਰੀਵਾਲ ਦੇਣ, ਉਹਦਾ ਜਵਾਬ ਭਗਵੰਤ ਮਾਨ ਦੇਣ, ਉਹਦਾ ਜਵਾਬ ਦਿੱਲੀ ਦੀ ਸਰਕਾਰ ਦੇਵੇ, ਪੰਜਾਬ ਸਰਕਾਰ ਦੇਵੇ। ਉਹ ਕਹਿੰਦੇ ਜਿਹੜਾ 45 ਕਰੋੜ ਦਾ ਨਵੀਨੀਕਰਨ ਹੋਇਆ ਘਰ ਦਾ, ਉਸ ਘਰ ਦੇ ਵਿੱਚ ਇੱਕ ਜਿਮ ਟਾਈਪ ਮਸ਼ੀਨਾਂ ਲੱਗੀਆਂ। ਠੀਕ ਹੈ। ਮਸ਼ੀਨਾਂ ਇੰਨੀਆਂ ਮਹਿੰਗੀਆਂ ਨੇ, ਮਤਲਬ ਜੇ ਕੋਈ ਲਾ ਕੇ ਉਹਨਾਂ ਨੂੰ ਕੋਈ ਸਰਕਾਰ ਜਾਂ ਕੋਈ ਪਾਰਟੀ ਜਾਂ ਕੋਈ ਵਿਅਕਤੀ ਉਹਦਾ ਕੰਮ ਕਰਾਵੇ ਤਾਂ ਬਹੁਤ ਮਹਿੰਗੀਆਂ ਪੈਂਦੀਆਂ ਜੀ। ਤੇ ਪਰ ਕਹਿੰਦੇ ਕਿ ਉਹ ਕਿਰਾਏ ਤੇ ਲਈਆਂ ਨੇ ਸਰਕਾਰ ਨੇ ਜੀ, ਕੇਜਰੀਵਾਲ ਸਰਕਾਰ ਨੇ ਕਿਰਾਏ ਤੇ ਲਈਆਂ ਨੇ। ਤੇ ਇਹ ਦਾਅਵਾ ਸੋਸ਼ਲ ਮੀਡੀਆ ਦਾ, ਉੱਥੇ ਵੱਖ-ਵੱਖ ਕੁਝ ਬੰਦਿਆਂ ਨੇ ਸ਼ੇਅਰ ਕੀਤੀਆਂ ਨੇ ਉਹ ਚੀਜ਼ਾਂ, ਤੇ ਉਹ ਕਹਿੰਦੇ ਕਿ ਜੀ ਉਹ ਬਕਾਇਦਾ ਤੌਰ ਤੇ ਉਹਦਾ 10 ਲੱਖ ਤੋਂ ਉੱਪਰ ਮੇਰਾ ਖਿਆਲ ਮਹੀਨੇ ਦਾ ਕਿਰਾਇਆ ਬਣਦਾ। ਠੀਕ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਉਸ ਮਸ਼ੀਨਾਂ ਦੇ ਮਾਲਕ ਨੂੰ, ਜਿਹੜਾ ਜਿੱਥੋਂ ਕਿਰਾਏ ਤੇ ਲਈਆਂ ਨੇ, ਉਹਨੂੰ 10 ਲੱਖ ਰੁਪਇਆ ਦਿੰਦਾ। ਤੇ ਉਹ 10 ਲੱਖ ਕਿਰਾਇਆ ਪਤਾ ਵੀ ਕੌਣ ਲੈਂਦਾ? ਕਹਿੰਦੇ ਜਿਹੜਾ ਦਾਅਵਾ ਕੀਤਾ ਗਿਆ, ਕੇਜਰੀਵਾਲ ਦਾ ਮੁੰਡਾ, ਮੁੰਡੇ ਦੀਆਂ ਮਸ਼ੀਨਾਂ ਨੇ ਜੀ। ਇਸ ਲਈ ਫਿਰ ਉੱਥੇ ਵੀ ਜਾਂਚ ਕਰਾ ਲੈਣੀ ਚਾਹੀਦੀ ਹੈ। ਇਹ ਗੱਲ ਝੂਠ ਹੈ ਤਾਂ ਜਿਹਨਾਂ ਨੇ ਇਹ ਜਿਹੀ ਉਂਗਲੀ ਖੜੀ ਕੀਤੀ ਉਹਨਾਂ ਨੂੰ ਅੰਦਰ ਕਰਨਾ ਚਾਹੀਦਾ। ਫਿਰ ਜਾਂਚ ਸਾਰੇ ਪੱਧਰਾਂ ਤੇ ਹੋਣੀ ਚਾਹੀਦੀ ਹੈ। ਕਟਾਰੂ ਚੱਕ ਵਾਲੇ ਮਾਮਲੇ 'ਚ ਤਾਂ ਕੋਈ ਜਾਂਚ ਨੂੰ ਨਹੀਂ ਬਚਿਆ ਸੀ ਪਿੱਛੇ, ਤੇ ਤੁਸੀਂ ਉਹਨੂੰ ਨਾਲ ਕਿਉਂ ਚੱਕੀ ਫਿਰਦੇ ਹੋ? ਅਜੇ ਤੱਕ ਕਿਉਂ ਢੋ ਰਹੇ ਹੋ ਇਹ ਜਿਹੇ ਬੰਦੇ ਨੂੰ? ਜੀ, ਆਪਣੀ ਆਪ ਸਵਾਲ ਹੈ। ਸੋ ਇਸ ਲਈ ਕੱਲ ਬਕਾਇਦਾ ਤੌਰ ਤੇ ਪੰਜਾਬ ਦੇ ਰਾਜਪਾਲ ਨੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ, ਉਹਦੀ ਗ੍ਰਾਂਟ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਬੁਲਾਇਆ ਸੀ। ਠੀਕ ਹੈ। ਉਹ ਬੈਠਕ ਹੁੰਦੀ ਹੈ, ਬੈਠਕ ਦੇ ਵਿੱਚ ਹਰਿਆਣਾ ਆਪਣਾ ਪੱਖ ਰੱਖਦਾ ਹੈ, ਪੰਜਾਬ ਆਪਣਾ ਪੱਖ ਰੱਖਦਾ ਹੈ। ਮੁੱਖ ਮੰਤਰੀ ਸਾਹਿਬ ਨੇ ਸਮਾਂ ਮੰਗਿਆ, ਹਰਿਆਣਾ ਕਹਿੰਦਾ ਜੀ ਇਹ ਤਾਂ ਕੇਂਦਰੀ ਯੂਨੀਵਰਸਿਟੀ ਹੈ। ਆ ਗਿਆ ਮਾਮਲਾ ਉੱਥੇ ਜਿੱਥੇ ਅਸੀਂ ਗੱਲ ਕਰਦੇ ਸੀ ਕਿ ਇਹਨੂੰ ਕੇਂਦਰ ਦੇ ਕੋਟੇ 'ਚ ਪਾਉਣਗੇ। ਹਰਿਆਣਾ ਦੇ ਮੁੱਖ ਮੰਤਰੀ ਨੇ ਕੱਲ ਕਿਹਾ ਕਿ ਕੇਂਦਰੀ ਯੂਨੀਵਰਸਿਟੀ ਹੈ, ਸਾਡਾ ਵੀ ਉਹਨਾਂ ਹੀ ਹੱਕ ਹੈ, ਇਸ ਲਈ ਗ੍ਰਾਂਟ ਵੀ ਤਾਂ ਹੀ ਦੇਵਾਂਗੇ ਜੋ ਸਾਡਾ ਕੰਟਰੋਲ ਦਵਾਂਗੇ ਸਾਨੂੰ ਇਹਦੇ ਪਰ ਜੀ। ਸੋ ਇਸ ਲਈ ਇਹ ਬੜੀ ਖੇਡ ਹੈ। ਤੇ ਪਰ ਉਸ ਤੋਂ ਬਾਅਦ ਜਦੋਂ ਪ੍ਰੈਸ ਨਾਲ ਗੱਲਬਾਤ ਹੋ ਰਹੀ ਸੀ ਰਾਜਪਾਲ ਹੋਰਾਂ ਦੀ, ਤਾਂ ਸਵਾਲ ਆ ਗਿਆ, ਇੱਕ ਪੱਤਰਕਾਰ ਨੇ ਸਵਾਲ ਪੁੱਛ ਲਿਆ ਜੀ ਕਿ ਕੀ ਬਣਿਆ, ਤੁਸੀਂ ਕਟਾਰੂ ਚੱਕ ਤੇ ਕਾਰਵਾਈ ਕਰਨ? ਧੰਨਵਾਦ, ਤੁਸੀਂ ਬਹੁਤ ਚੰਗਾ ਸਵਾਲ ਪੁੱਛਿਆ। ਮੈਂ ਤੁਹਾਡੇ ਮਾਧਿਅਮ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ, ਪੰਜਾਬ ਸਰਕਾਰ ਨੂੰ ਫੇਰ ਅਪੀਲ ਕਰਦਾ ਕਿ ਭਾਈ ਕਟਾਰੂ ਚੱਕ ਇੱਕ ਸੱਭਿਅਕ ਸਮਾਜ ਦੇ ਵਿੱਚ ਅਜਿਹੇ ਅਹੁਦਿਆਂ ਤੇ ਰਹਿਣ ਦਾ ਹੱਕਦਾਰ ਨਹੀਂ ਹੈਗਾ। ਜੋ ਉਹਦੇ ਖਿਲਾਫ ਜਾਂਚ ਆਈ, ਅਸੀਂ ਵੀਡੀਓ ਦੇਖੀ, ਵੀਡੀਓ ਅਸੀਂ ਫੋਰੈਂਸਿਕ ਜਾਂਚ ਲਈ ਭੇਜੀ, ਉਹਦੇ ਵਿੱਚ ਸਬੂਤ ਸਾਬਤ ਹੋ ਗਏ, ਸੱਚ ਸਾਬਤ ਹੋ ਗਈ। ਇਸ ਲਈ ਉਸਨੂੰ ਤੁਰੰਤ ਪ੍ਰਭਾਵ ਨਾਲ ਹਟਾਇਆ ਜਾਣਾ ਚਾਹੀਦਾ, ਉਹਨੂੰ ਉਹਦੇ ਤੇ ਨਹੀਂ ਰੱਖਣਾ ਚਾਹੀਦਾ। ਮੈਂ ਦੁਬਾਰਾ ਪੰਜਾਬ ਸਰਕਾਰ ਨੂੰ ਯਾਦ ਕਰਾਉਣਾ ਹੈ, ਦੁਬਾਰਾ ਉਹਨਾਂ ਦੇ ਧਿਆਨ 'ਚ ਲਿਆਉਣਾ ਕਿ ਭਾਈ ਇਹਨੂੰ ਰੱਖਣਾ ਸਹੀ ਨਹੀਂ ਗਾ। ਪਰ ਸਰਕਾਰ ਦੇ ਕੰਮ ਤੇ ਕਿੱਥੇ ਜੂੰ ਸਰਕਦੀ ਹੈ? ਸਰਕਾਰ ਕਹਿੰਦੀ ਅਸੀਂ ਤਾਂ ਬਸ਼ਰਮਾ ਐਂ ਖੇਡਾਂਗੇ। ਸੋ ਇਸ ਲਈ ਇਹ ਇੱਕ
ਸਰਕਾਰ ਦਾ ਇੱਕ ਨਲਾਇਕਪਣਾ, ਨਖਿੱਧਪਣਾ, ਇਹ ਇੱਕ ਮਤਲਬ ਕਿ ਪੰਜਾਬ ਨੂੰ ਟਿੱਚ ਜਾਣ ਕੇ, ਲੋਕਾਂ ਨੂੰ ਟਿੱਚ ਜਾਣ ਕੇ, ਸੱਭਿਅਕ ਚੀਜ਼ਾਂ ਨੂੰ ਟਿੱਚ ਜਾਣ ਕੇ ਇਹ ਪ੍ਰਦਰਸ਼ਨ ਹੈ, ਅਫਸੋਸਜਨਕ ਹੈ। ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪਿਛਲੇ ਦਿਨੀ ਖਾਸੀ ਚਰਚਾ ਚੱਲੀ ਸੀਗੀ ਕਿ ਮੁੱਖ ਮੰਤਰੀ ਸਾਹਿਬ ਕੋਲੇ Z+ ਸੁਰੱਖਿਆ ਦੀ ਆਫਰ ਆਈ ਸੀਗੀ, ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਲੈ ਲਓ, ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਆਪਾਂ ਉਹ ਆਫਰ ਜਿਹੜੀ ਆ, ਉਹ ਜਿਹੜਾ ਪੇਸ਼ਕਸ਼ ਹੈ ਜਿਹੜੀ, ਉਹ ਨਕਾਰ ਦਿੱਤੀ ਹੈ। ਕੀ ਵਾਕਈ ਮਾਨ ਸਾਹਿਬ ਨੇ ਛੱਡ ਦਿੱਤੀ ਹੈ Z+ ਸੁਰੱਖਿਆ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਵਰਤਾਰਾ ਵੱਧਦਾ ਕਿਉਂ ਗਿਆ, ਇਹ ਆਪਣੇ ਆਪ ਸਵਾਲ ਹੈ। ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਖੁਦ ਕਹਿੰਦੇ ਰਹੇ ਕਿ ਇੰਨੀਆਂ ਗੱਡੀਆਂ, ਇੰਨੇ ਨੇ ਕਾਫਲੇ, ਵਿੱਚ ਅੱਗ ਬੁਝਾਊ ਗੱਡੀ ਆ, ਐਂਬੂਲੈਂਸ, ਜੇ ਉਹ ਇੰਨੇ ਕੁਝ ਦੀ ਕੀ ਲੋੜ ਹੁੰਦੀ ਹੈ ਨਾ, ਤੇ ਇਹਦੇ ਨਾਲ ਮੁਰਗੀ ਖਾਨੇ ਖੋਲ ਲਓ ਜੇ ਇੰਨਾ ਹੀ ਡਰ ਲੱਗਦਾ। ਸੋ ਉਹ ਮੁੱਖ ਮੰਤਰੀ ਸਾਹਿਬ ਦੇ ਕਾਫਲੇ 'ਚ ਵੀ ਪਹਿਲੇ ਮੁੱਖ ਮੰਤਰੀਆਂ ਨਾਲੋਂ ਵੀ 2-3 ਗੱਡੀਆਂ ਵੱਧੇ ਚੱਲਦੀਆਂ। ਕਹਿੰਦੇ ਬਾਦਲ ਦੇ ਟਾਈਮ 'ਚ 30 ਗੱਡੀਆਂ ਚੱਲਦੀਆਂ ਸੀ, ਕੈਪਟਨ ਤੇ ਚੰਨੀ ਦੇ ਟਾਈਮ 'ਚ 32 ਗੱਡੀਆਂ ਚੱਲਣ ਲੱਗ ਗਈਆਂ, ਹੁਣ ਕਹਿੰਦੇ 34 ਤੋਂ 35 ਗੱਡੀਆਂ ਕਾਫਲੇ 'ਚ ਚੱਲਦੀਆਂ। ਸੋ ਇਸ ਲਈ ਕਾਫਲਾ ਤਾਂ ਵਧਿਆ ਜੀ, ਪਰ ਇਹ ਸਭ ਦੇ ਦਰਮਿਆਨ ਕਹਿੰਦੇ ਜੀ ਕੇਂਦਰ ਨਾਲ ਰਾਬਤਾ ਚੰਗਾ ਹੈ ਨਾ, ਜਾਂ ਅਮਿਤ ਸ਼ਾਹ ਨਾਲ ਜਾਰੀ ਚੰਗੀ ਹੈ, ਜਾਂ ਉਹਨਾਂ ਨਾਲ ਅਪਰੋਚ ਚੰਗੀ ਹੈ, ਜਾਂ ਉਹ ਇਹਨਾਂ ਨੂੰ ਆਪਣੇ ਕੰਟਰੋਲ 'ਚ ਰੱਖਣਾ ਚਾਹੁੰਦੇ ਨੇ, ਆਪਣੇ ਆਸਾਨ ਥੱਲੇ ਰੱਖਣਾ ਚਾਹੁੰਦੇ ਨੇ। ਕਹਿੰਦੇ ਅਗਲੇ ਨੇ ਬਿਨਾਂ ਮੰਗਿਆਈ Z+ ਸੁਰੱਖਿਆ ਭੇਜੀ ਜੀ। ਤੇ ਇੱਧਰ ਪੰਜਾਬ ਦੇ ਵਿੱਚ ਤੁਸੀਂ ਜਨਤਕ ਕਰਦੇ ਹੋ ਕਿ ਇਹਨੂੰ ਸੁਰੱਖਿਆ ਦੀ ਲੋੜ ਨਹੀਂ, ਇਹਨੂੰ ਲੋੜ ਨਹੀਂ, ਅਸੀਂ ਹਟਾਤੀ, ਇਹਨੂੰ ਹਟਾਤੀ, ਤੇ ਜਦੋਂ ਆਪਣੀ ਆਈ ਤਾਂ ਆਪਣੀ ਵੀ ਕਹਿੰਦੇ ਮੈਂ ਛੱਡਤੀ ਜੀ। ਸੋ ਇਹ ਇਸ ਨਾਤੇ ਕੱਲ ਦਾ ਜਦੋਂ ਤੁਸੀਂ ਪ੍ਰੈਸ ਨੋਟ ਚੱਕੋਗੇ, ਸਰਕਾਰ ਦਾ ਇਹ ਸੁਨੇਹਾ ਚੱਕੋਗੇ, ਮੁੱਖ ਮੰਤਰੀ ਸਾਹਿਬ ਦਾ ਐਲਾਨ ਚੱਕੋਗੇ, ਤਾਂ ਇਹ ਤਾਰੀਫ ਕਰਨੀ ਬਣਦੀ ਹੈ ਕਿ ਹਾਂ ਬਾਈ ਮੁੱਖ ਮੰਤਰੀ ਨੇ ਕਮਾਲ ਕੀਤਾ ਕਿ ਲੈ ਭਾਈ ਘੱਟੋ ਘੱਟ Z+ ਤਾਂ ਹਟਾਤੀ, 32 ਗੱਡੀਆਂ ਨਾਲੇ ਸਾਰ ਰਿਹਾ, ਚਲੋ ਠੀਕ ਹੈ, ਕੋਈ ਨਾ 32, 33, 35 ਚੱਲਦੀਆਂ, ਚੱਲ ਲੈਣ ਦੋ, ਇੰਨੀਆਂ ਤਾਂ ਇਹ ਕਿਹੜਾ ਜ਼ਿਆਦੇ ਨੇ, ਇਹ ਤਾਂ ਮੁੱਖ ਮੰਤਰੀਆਂ ਨਾਲ ਚੱਲਦੀਆਂ ਹੁੰਦੀਆਂ ਨੇ, ਹੁਣ ਸਾਰਾ ਕੁਝ ਠੀਕ ਹੈ, ਚਲੋ ਜੇ ਉਨਿਆਂ ਨਾਲ ਵੀ ਸਰ ਰਿਹਾ। ਪਰ Z+ ਸੁਰੱਖਿਆ ਦਾ ਮਤਲਬ ਸੀ, ਪ੍ਰਵੀਨ ਜੀ, ਕੇਂਦਰ ਨੇ ਬਕਾਇਦਾ ਚਿੱਠੀ ਲਿਖੀ ਮੁੱਖ ਮੰਤਰੀ ਭਗਵੰਤ ਮਾਨ ਨੂੰ, ਇਤਲਾਹ ਦਿੱਤੀ ਕਿ ਸਾਡੇ ਕੋਲ ਖੁਫੀਆ ਰਿਪੋਰਟ ਆਈ ਆ, ਖਾਸ ਕਰਕੇ ਅੰਮ੍ਰਿਤਪਾਲ ਵਾਲੇ ਐਪੀਸੋਡ ਤੋਂ ਬਾਅਦ, ਕਿ ਤੁਹਾਡੀ ਸੁਰੱਖਿਆ ਵਧਾਉਣ ਦੀ ਲੋੜ ਹੈ, ਇਸ ਲਈ ਅਸੀਂ Z ਸੁਰੱਖਿਆ ਨੂੰ Z+ 'ਚ ਬਦਲਦੇ ਹਾਂ। ਠੀਕ ਹੈ। Z+ ਸੁਰੱਖਿਆ ਦਾ ਮਤਲਬ ਹੁੰਦਾ ਕਿ ਤੁਹਾਨੂੰ 50 CRPF ਦੇ ਜਵਾਨ ਮਿਲਣੇ ਨੇ, 50 ਤੋਂ 55 ਜੀ, ਉਹਨਾਂ ਚੋਂ ਕਿੰਨੇ ਤੁਸੀਂ ਨਾਲ ਰੱਖਣੇ ਆ, ਕਿੰਨੇ ਤੁਸੀਂ ਆਪਣੀ ਰਿਹਾਇਸ਼ ਤੇ ਛੱਡਣੇ ਆ, ਉਹ ਸਾਰਾ ਕੁਝ ਪੈਮਾਨਾ ਹੁੰਦਾ। ਉਹ ਤੋਂ ਇਲਾਵਾ 10 ਪੱਕੇ ਕਮਾਂਡੋ ਮਿਲਣੇ ਆ। ਠੀਕ ਹੈ। ਇਹ ਤੋਂ ਬਿਨਾਂ ਮੁੱਖ ਮੰਤਰੀ ਕੋਲ ਪਹਿਲਾਂ ਤੋਂ ਹੀ ਪੰਜਾਬ ਪੁਲਿਸ ਦੀ ਸੁਰੱਖਿਆ ਤੇ CM ਸਿਕਿਉਰਿਟੀ, ਦੋ ਚੀਜ਼ਾਂ ਨੇ, 2 ਲੇਅਰ ਪਹਿਲਾਂ ਹੀ ਹੈਗੀਆਂ ਜੀ, ਤੇ ਉਹਨਾਂ 2 ਲੇਅਰ ਹੋਰ ਹੋ ਜਾਣੀ ਸੀ, 4 ਲੇਅਰ ਦੀ ਇੱਕ ਤਰ੍ਹਾਂ ਦੀ ਸੁਰੱਖਿਆ ਹੋ ਜਾਣੀ ਸੀ। ਔਰ ਕੱਲ ਦੇ ਇਸ਼ਤਿਹਾਰਾਂ ਚੋਂ, ਖਬਰਾਂ ਚੋਂ, ਸਨੇਹਾਂ ਚੋਂ, ਟਵੀਟ ਚੋਂ, ਸਾਰਿਆਂ ਕਾਸਿਆਂ ਚੋਂ ਇਹੀ ਪਤਾ ਲੱਗ ਰਿਹਾ ਸੁਣਨ ਨੂੰ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ Z+ ਸੁਰੱਖਿਆ ਲੈਣੋਂ ਇਨਕਾਰ ਕਰਤਾ। ਕਮਾਲ ਕਰਤੀ ਬਾਈ ਜੀ। ਇਹ ਪੂਰਾ ਸੱਚ ਹੈ? ਨਹੀਂ ਜਨਾਬ, ਪੂਰਾ ਸੱਚ ਨਹੀਂ ਹੈ ਜੀ। ਮੁੱਖ ਮੰਤਰੀ ਸਾਹਿਬ ਨੇ ਸਿਰਫ ਇੰਨਾ ਕਿਹਾ ਕਿ ਦਿੱਲੀ ਤੇ ਪੰਜਾਬ 'ਚ ਮੈਨੂੰ Z+ ਸੁਰੱਖਿਆ ਦੀ ਲੋੜ ਨਹੀਂ ਹੈ, ਬਾਕੀ ਥਾਂ ਤੇ ਦੇ ਦਿਆ। ਠੀਕ ਹੈ, ਇਹ ਹੈ ਅਸਲੀ ਸੱਚਾਈ ਜੀ। ਬਕਾਇਦਾ ਚਿੱਠੀ ਲਿਖੀ ਹੈ ਕੇਂਦਰੀ ਗ੍ਰਹਿ ਵਿਭਾਗ ਨੂੰ, ਅਮਿਤ ਸ਼ਾਹ ਦੇ ਵਿਭਾਗ ਨੂੰ ਚਿੱਠੀ ਲਿਖ ਕੇ ਕਿਹਾ ਕਿ ਦਿੱਲੀ ਤੇ ਪੰਜਾਬ ਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਮੇਰੀ ਸੁਰੱਖਿਆ ਦੇ ਲਈ ਪੰਜਾਬ ਪੁਲਿਸ ਤੇ CM ਸਿਕਿਉਰਿਟੀ ਬਹੁਤ ਹੈ, ਮੈਨੂੰ ਇੱਥੇ ਕੋਈ ਖਤਰਾ ਨਹੀਂ ਹੈ, ਉਹ ਮੇਰੇ ਲਈ ਉਹ ਨੇ। ਹਾਂ, ਮੈਂ ਹੋਰ ਥਾਵਾਂ ਤੇ ਜਾਣਾ, ਉੱਥੇ ਮੈਨੂੰ ਜਿਹੜੀ ਮਰਜ਼ੀ ਸੁਰੱਖਿਆ ਦੇ ਦਿਓ, ਉੱਥੇ ਮੈਨੂੰ ਲੋੜ ਹੈ। ਇੱਥੇ ਮੈਨੂੰ ਲੱਗਦਾ ਕਿ ਮੈਨੂੰ ਨੁਕਸਾਨ ਕਰ ਸਕਦੀ ਹੈ ਇਹਨੂੰ ਸੰਭਾਲਣਾ, ਤੇ ਇਹ ਮੇਰੇ ਲਈ ਇੰਨੀ 4 ਲੇਅਰ ਦੀ ਤਾਲਮੇਲ ਵਿਗੜ ਸਕਦਾ ਹੈ, ਤੇ ਇਸ ਲਈ ਨੁਕਸਾਨ ਹੋ ਸਕਦਾ ਮੇਰੇ ਲਈ, ਇੱਥੇ ਮੈਨੂੰ ਨਾ ਦਿਓ। ਇੱਥੇ ਕੀ ਸਿਰਫ ਮੀਡੀਆ 'ਚ ਦਿਖਾਉਣ ਤੋਂ ਡਰ ਲੱਗਦਾ ਜੀ, ਸੋਸ਼ਲ ਮੀਡੀਆ ਦਾ ਡਰ ਲੱਗਦਾ ਹੈ, ਅਖਬਾਰਾਂ ਦਾ ਸਵਾਲ ਦਾ ਡਰ ਲੱਗਦਾ ਹੈ, ਜਾਂ ਸੱਚਮੁੱਚ ਲੱਗਦਾ ਕਿ ਜਿਹੜੀ ਉਰੇ ਹੈ ਇਹ ਮੇਰੀ ਸੁਰੱਖਿਆ ਦੀ ਟੀਮ ਉਰੇ ਹੀ ਰਹੇ, ਕਿਉਂਕਿ ਕਿਤੇ ਇਹ ਨਾ ਹੋਵੇ ਕਿ ਕੇਂਦਰੀ ਜਿਹੜੀ ਸੁਰੱਖਿਆ ਆਵੇ ਉਹ ਬਿਲਕੁਲ ਮੇਰੀ ਰਿਪੋਰਟਾਂ ਇੱਧਰ ਉੱਧਰ ਦਿੰਦੀ ਰਹੇ। ਕਿ ਇਹ ਸਵਾਲ ਨੇ, ਜੋ ਵੀ ਮਸਲੇ ਹੋਣ, ਪਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ Z+ ਸੁਰੱਖਿਆ ਲੈਣ ਤੋਂ ਇਨਕਾਰ ਨਹੀਂ ਕੀਤਾ ਜੀ। ਉਹਨਾਂ ਨੇ ਉਹਦੇ ਵਿੱਚੋਂ ਚੁਆਇਸ ਕੀਤੀ ਹੈ ਕਿ ਹਾਂ ਬਾਈ ਮੈਨੂੰ ਦਿੱਲੀ ਤੇ ਪੰਜਾਬ 'ਚ ਛੱਡ ਦਿਓ। ਇਹ ਹੈ Z+ ਸੁਰੱਖਿਆ ਦੀ ਅਸਲ ਸੱਚਾਈ ਜੀ।